ਬੰਦੇ ਦਾ ਦਿਲ ਵੀ ਤੇ ਸਿੱਪੀ ਵਰਗਾ ਹੀ ਹੁੰਦਾ ਏ, ਜਿਹਦੇ ਵਿੱਚ ਕੋਈ ਦੂਜਾ ਬੰਦਾ ਬਾਰਿਸ਼ ਦੇ ਕਤਰੇ ਵਾਂਗੂ ਡਿੱਗਦਾ ਏ ਤੇ ਫੇਰ ਮੋਤੀ ਬਣ ਜਾਂਦਾ ਏ। ਪੰਜਾਬੀ ਕਹਾਣੀ ਬੇਰੀ ਦੀ ਛਾਂ, ਲਿਖਤ ਨਿਵਾਜ਼, ਆਵਾਜ਼ ਅਜਮਲ ਸਿਕੰਦਰੀ। ਉਸ ਬੇਰੀ ਦੀ ਛਾਂ ਨਹੀਂ ਸੀ। ਦਿਨ ਸਰਦੀਆਂ ਦੇ ਸਨ ਤੇ ਵੇਲਾ ਦੁਪਹਿਰ ਦਾ। ਸੂਰਜ ਦਾ ਚਾਨਣ ਉਸ ਬੇਰੀ ਦੀਆਂ ਨੰਗੀਆਂ ਸੁੱਕੀਆਂ ਟਾਹਣੀਆਂ ਤੇ ਆ ਕੇ ਇਵੇਂ ਅੱਖ ਜਿਹੀ ਚਮਕਦਾ ਸੀ ਤੇ ਫੇਰ ਉਹਦੇ ਆਲੇ ਦੁਆਲੇ ਤੇ ਜ਼ਮੀਨ ਤੇ ਖਿਲਰ ਜਾਂਦਾ ਸੀ। ਉਸੇ ਹੀ ਚਾਨਣ ਵਿੱਚ ਖਲੋਤਾ ਇੱਕ ਮੁੰਡਾ ਅਖਬਾਰ ਪੜ੍ਹ ਰਿਹਾ ਸੀ। ਸਭ ਤੋਂ ਪਹਿਲੋਂ ਉਹਨੇ ਇਸ ਅਖਬਾਰ ਦੀ ਸਭ ਤੋਂ ਵੱਡੀ ਸੁਰਖੀ ਪੜ੍ਹੀ ਤੇ ਫੇਰ ਦੂਜੀਆਂ ਖਬਰਾਂ। ਇੰਜ ਵੇਖਦਾ ਰਿਹਾ ਜਿਵੇਂ ਕੋਈ ਬੰਦਾ ਚਲਦੀ ਰੇਲ ਗੱਡੀ ਵਿੱਚੋਂ ਬਾਹਰ ਦਾ ਨਜ਼ਾਰਾ ਕਰਦਾ ਏ। ਅੱਖ ਕਿਧਰੇ ਨਹੀਂ ਟਿਕਦੀ। ਖਬਰੇ ਇਸ ਲਈ ਕਿ ਗੱਡੀ ਬੜੀ ਤੇਜ਼ ਚੱਲ ਰਹੀ ਹੁੰਦੀ ਏ ਤੇ ਫੇਰ ਜਦੋਂ ਕੋਈ ਨਿੱਕਾ ਜਿਹਾ ਸਟੇਸ਼ਨ ਆਉਂਦਾ ਏ ਤੇ ਗੱਡੀ ਦੇ ਪਹੀਆਂ ਦਾ ਚੱਕਰ ਜ਼ਰਾ ਹੌਲਾ ਹੁੰਦਾ ਏ, ਉਦੋਂ ਉਹ ਬੰਦਾ ਹੋਰ ਤੇ ਕੁਝ ਨਹੀਂ ਪਰ ਸਟੇਸ਼ਨ ਦਾ ਨਾਂ ਜ਼ਰੂਰ ਪੜ੍ਹ ਲੈਂਦਾ ਏ। ਇਸ ਸਾਰੇ ਹੀ ਕੰਮ ਵਿੱਚ ਤੇ ਬੰਦੇ ਦੀ ਅੱਖ ਦਾ ਕੋਈ ਕਸੂਰ ਹੁੰਦਾ ਏ ਤੇ ਨਾ ਹੀ ਦਿਲ ਦਾ। ਸਾਰੀ ਗੱਲ ਤੇ ਗੱਡੀ ਦੇ ਉਸ ਪਹੀਏ ਦੀ ਹੁੰਦੀ ਏ ਜਿਹਦੀ ਆਪਣੀ ਨਾ ਹੀ ਤੇ ਕੋਈ ਅੱਖ ਹੁੰਦੀ ਏ ਤੇ ਨਾ ਹੀ ਦਿਲ। ਤੇ ਕਿੰਨੀ ਅਜੀਬ ਗੱਲ ਏ ਕਿ ਅੱਖ ਤੇ ਦਿਲ ਵਾਲਾ ਬੰਦਾ ਲੋਹੇ ਦੇ ਇੱਕ ਨਿੱਕੇ ਜਿਹੇ ਪੁਰਜ਼ੇ ਅੱਗੇ ਬੇਵੱਸ ਹੋ ਜਾਂਦਾ ਏ। ਜਿਹਨੂੰ ਦਿਲ ਚਾਹੁੰਦਾ ਏ ਉਹਨੂੰ ਅੱਖ ਵੇਖ ਨਹੀਂ ਸਕਦੀ ਤੇ ਜਿੱਥੇ ਅੱਖ ਖਲੋਣਾ ਚਾਹੁੰਦੀ ਏ ਉੱਥੇ ਨਜ਼ਰ ਨਹੀਂ ਟਿਕਦੀ। ਇਹ ਸਭ ਮਸ਼ੀਨ ਦੀਆਂ ਖੇਡਾਂ ਨੇ ਤੇ ਅੱਜ ਕੱਲ੍ਹ ਕੁਝ ਇਹੋ ਜਿਹੀਆਂ ਹੀ ਖੇਡਾਂ ਖੇਡੀਆਂ ਜਾਂਦੀਆਂ ਨੇ। ਦਿਲ ਦੀ ਖੇਡ ਅਵਲ ਤੇ ਬੰਦਾ ਭੁੱਲ ਹੀ ਗਿਆ ਏ ਤੇ ਜੇ ਕਦੀ ਖੇਡਦਾ ਹੀ ਏ ਤੇ ਇਸ ਤਰ੍ਹਾਂ ਜਿਵੇਂ ਕੋਈ ਅੰਨਾ ਬਗੈਰ ਲਾਠੀਓਂ ਚੱਲ ਰਿਹਾ ਹੋਵੇ। ਉਸ ਬੇਰੀ ਦੀ ਛਾਂ ਨਹੀਂ ਸੀ ਤੇ ਉਹਦੇ ਹੇਠਾਂ ਇੱਕ ਮੁੰਡਾ ਅਖਬਾਰ ਪੜ੍ਹ ਰਿਹਾ ਸੀ। ਉਹਦੇ ਹੱਥ ਵਿੱਚ ਖਬਰਾਂ ਦਾ ਭਰਿਆ ਹੋਇਆ ਕਾਗਜ਼ ਦਾ ਪੁਰਜ਼ਾ ਸੀ ਤੇ ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਾਗਜ਼ ਦੀ ਰੇਲ ਗੱਡੀ ਵਿੱਚ ਬੈਠਾ ਹੋਵੇ। ਉਹਦੀ ਅੱਖ ਕਿਸੇ ਇੱਕ ਖਬਰ ਤੇ ਨਹੀਂ ਸੀ ਟਿਕਦੀ। ਖਬਰੇ ਇਸ ਲਈ ਕਿ ਉਹ ਬੜੇ ਥੋੜ੍ਹੇ ਵਕਤ ਵਿੱਚ ਸਾਰੀਆਂ ਹੀ ਖਬਰਾਂ ਪੜ੍ਹ ਲੈਣਾ ਚਾਹੁੰਦਾ ਸੀ। ਕੁਝ ਬੰਦਿਆਂ ਦੀ ਇਹ ਖਾਹਿਸ਼ ਹੁੰਦੀ ਏ ਕਿ ਇੱਧਰ ਉਹ ਦਰਿਆ ਵਿੱਚ ਪੈਰ ਰੱਖਣ ਤੇ ਅੱਖ ਝਮਕਦਿਆਂ ਹੀ ਉਹ ਦੂਜੇ ਕੰਢੇ ਤੇ ਖਲੋਤੇ ਹੋਣ। ਦਰਿਆ ਪਾਰ ਵੀ ਕਰ ਲੈਣ ਤੇ ਉਹਨਾਂ ਦੇ ਆਪਣੇ ਕੱਪੜੇ ਵੀ ਗਿੱਲੇ ਨਾ ਹੋਣ। ਇਹੋ ਜਿਹੇ ਬੰਦਿਆਂ ਦੇ ਹੱਥ ਵਿੱਚ ਨਾ ਹੀ ਤੇ ਸੁੱਚਾ ਮੋਤੀ ਆਉਂਦਾ ਏ ਤੇ ਨਾ ਹੀ ਕੋਈ ਖਾਲਸ ਪੱਥਰ। ਉਸ ਵੇਲੇ ਉਸ ਮੁੰਡੇ ਦੀ ਵੀ ਕੁਝ ਇਹੋ ਜਿਹੀ ਹਾਲਤ ਸੀ। ਉਹਦੇ ਹੱਥ ਵਿੱਚ ਅਖਬਾਰ ਸੀ ਤੇ ਉਹ ਕੋਈ ਇੱਕ ਖਬਰ ਵੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਿਆ। ਕਾਗਜ਼ ਦੀ ਇਸ ਰੇਲ ਗੱਡੀ ਦੇ ਪਹੀਏ ਕੁਝ ਹੌਲੇ ਹੋ ਗਏ ਤੇ ਉਸ ਮੁੰਡੇ ਦੀਆਂ ਅੱਖਾਂ ਅੱਗੇ ਖਬਰ ਦਾ ਇੱਕ ਨਿੱਕਾ ਜਿਹਾ ਸਟੇਸ਼ਨ ਆਣ ਖਲੋਤਾ। ਗੱਡੀ ਚੂੰਕਿ ਕਾਗਜ਼ ਦੀ ਸੀ ਇਸ ਲਈ ਉਹਨੂੰ ਖਿਲਾਰਨ ਲੱਗੇ ਉਹਨੂੰ ਕੋਈ ਮੁਸ਼ਕਿਲ ਨਾ ਪਈ। ਉਹ ਬੜੇ ਗੌਰ ਨਾਲ ਉਸ ਖਬਰ ਨੂੰ ਪੜ੍ਹਨ ਲੱਗ ਪਿਆ। ਉਹ ਖਬਰ ਪੜ੍ਹਦਾ ਰਿਹਾ ਤੇ ਇੱਕ ਕੁੜੀ ਚੁੱਪ ਚੁਪੀਤੇ ਉਹਦੇ ਕੋਲ ਆ ਕੇ ਖਲੋ ਗਈ। ਇਹ ਕੁੜੀ ਇੱਕ ਨਹੀਂ ਸੀ। ਇਸ ਦੁਨੀਆ ਵਿੱਚ ਇਹੋ ਜਿਹੀਆਂ ਹੋਰ ਕੁੜੀਆਂ ਵੀ ਹੋਣਗੀਆਂ ਪਰ ਜਦੋਂ ਕੋਈ ਕੁੜੀ ਕਿਸੇ ਇੱਕ ਮੁੰਡੇ ਕੋਲ ਆ ਕੇ ਖਲੋ ਜਾਵੇ ਉਦੋਂ ਉਹ ਬਾਕੀ ਸਾਰੀਆਂ ਹੀ ਕੁੜੀਆਂ ਕੋਲੋਂ ਵੱਖਰੀ ਹੋ ਜਾਂਦੀ ਏ। ਤੇ ਜੇ ਸੱਚ ਪੁੱਛੋ ਤੇ ਜਦ ਤੱਕ ਕੋਈ ਬੰਦਾ ਇਸ ਦੁਨੀਆ ਤੋਂ ਵੱਖਰਾ ਨਾ ਹੋਵੇ ਉਹਦਾ ਇਸ ਦੁਨੀਆ ਨਾਲ ਕੋਈ ਰਿਸ਼ਤਾ ਨਹੀਂ ਬਣਦਾ। ਬਾਰਿਸ਼ ਦਾ ਕਤਰਾ ਜੇ ਬੱਦਲਾਂ ਵਿੱਚ ਹੀ ਰਵੇ ਤੇ ਉਹ ਇੱਕ ਬੇਕਾਰ ਜਿਹੀ ਚੀਜ਼ ਏ। ਉਹ ਕਤਰਾ ਮੋਤੀ ਉਸੇ ਵੇਲੇ ਬਣਦਾ ਹੈ ਜਦੋਂ ਵੱਖਰਾ ਹੋ ਕੇ ਕਿਸੇ ਸਿੱਪ ਦੇ ਮੂੰਹ ਵਿੱਚ ਆ ਡਿੱਗਦਾ ਹੈ। ਇਹ ਕੁੜੀ ਵੀ ਬਾਕੀ ਕੁੜੀਆਂ ਤੋਂ ਵੱਖਰੀ ਹੋ ਗਈ ਸੀ ਤੇ ਹੁਣ ਉਹ ਇਹੋ ਹੀ ਚਾਹੁੰਦੀ ਸੀ ਕਿ ਇਹ ਮੁੰਡਾ ਆਪਣੇ ਦਿਲ ਦੇ ਬੂਹੇ ਖੋਲ੍ਹ ਦੇਵੇ ਤੇ ਇਹ ਕੁੜੀ ਹੱਥਾਂ ਤੇ ਮਹਿੰਦੀ, ਨੱਕ ਵਿੱਚ ਨੱਤ, ਮੱਥੇ ਤੇ ਝੂਮਰ ਤੇ ਪੈਰਾਂ ਵਿੱਚ ਝਾਂਜਰਾਂ ਪਾ ਕੇ ਅਡੋਲ ਹੀ ਉਹਦੇ ਦਿਲ ਦੇ ਘਰ ਵਿੱਚ ਬਹਿ ਜਾਵੇ। ਬੰਦੇ ਦਾ ਦਿਲ ਵੀ ਤੇ ਸਿੱਪੀ ਵਰਗਾ ਹੀ ਹੁੰਦਾ ਹੈ ਜਿਹਦੇ ਵਿੱਚ ਕੋਈ ਦੂਜਾ ਬੰਦਾ ਬਾਰਿਸ਼ ਦੇ ਕਤਰੇ ਵਾਂਗੂ ਡਿੱਗਦਾ ਹੈ ਤੇ ਫੇਰ ਮੋਤੀ ਬਣ ਜਾਂਦਾ ਹੈ। ਇਹ ਕੁੜੀ ਵੀ ਬਾਕੀ ਕੁੜੀਆਂ ਤੋਂ ਵੱਖਰੀ ਹੋ ਕੇ ਹੁਣ ਮੋਤੀ ਬਣਨਾ ਚਾਹੁੰਦੀ ਸੀ। ਪੱਥਰ ਬਣ ਕੇ ਤੇ ਹਰ ਕੋਈ ਜੀਵ ਲੈਂਦਾ ਹੈ ਪਰ ਮੋਤੀ ਬਣ ਕੇ ਕੋਈ ਜਿਉਣਾ ਚਾਹੁੰਦਾ ਹੈ। ਐਸੇ ਲਈ ਇਹ ਕੁੜੀ ਦੁਨੀਆ ਨੂੰ ਛੱਡ ਕੇ ਇਸ ਮੁੰਡੇ ਕੋਲ ਆ ਕੇ ਖਲੋ ਗਈ ਸੀ। ਉਹ ਪਹਿਲੇ ਤੇ ਚੁੱਪ ਕਰਕੇ ਖਲੋਤੀ ਰਹੀ ਪਰ ਫੇਰ ਖਬਰੇ ਉਹਨੂੰ ਕੀ ਹੋਇਆ ਕਿ ਉਹਨੇ ਉਸ ਮੁੰਡੇ ਦੇ ਹੱਥੋਂ ਅਖਬਾਰ ਖੋਹ ਲਿਆ। ਮੁੰਡਾ ਬੜੇ ਪਿਆਰ ਨਾਲ ਉਹਦੇ ਵੱਲ ਵੇਖਣ ਲੱਗ ਪਿਆ ਤੇ ਫੇਰ ਹੌਲੀ ਜਿਹੀ ਬੋਲਿਆ, ਮੈਨੂੰ ਪਤਾ ਸੀ ਤੂੰ ਆ ਗਈ ਏ। ਸੁਆਹ ਤੇ ਮਿੱਟੀ ਪਤਾ ਸੀ। ਕੁੜੀ ਅੱਖਾਂ ਝਮਕਦਿਆਂ ਹੋਇਆ ਕਹਿਣ ਲੱਗੀ, ਤੂੰ ਤੇ ਮੇਰੇ ਵੱਲ ਤੱਕੇ ਹੀ ਨਹੀਂ। ਮੈਂ ਤੇਰੇ ਪੈਰਾਂ ਦੀ ਆਵਾਜ਼ ਸੁਣ ਲਈ ਸੀ। ਤੂੰ ਝੂਠ ਬੋਲਣਾ ਹੈ। ਜੇ ਬੰਦਾ ਗਿੱਲੀ ਮਿੱਟੀ ਤੇ ਟੁਰੇ ਤੇ ਉਹਦੇ ਪੈਰਾਂ ਦੀ ਆਵਾਜ਼ ਨਹੀਂ ਆਉਂਦੀ। ਕੁੜੀ ਦੇ ਮੂੰਹੋਂ ਸੱਚੀ ਗੱਲ ਸੁਣ ਕੇ ਮੁੰਡੇ ਕੋਲੋਂ ਹੋਰ ਤੇ ਕੁਝ ਨਾ ਹੋਇਆ। ਉਹ ਵੀ ਅੱਖਾਂ ਝਮਕਣ ਲੱਗ ਪਿਆ। ਕੁੜੀ ਪਿਆਰ ਨਾਲ ਬੋਲੀ, ਹਾਰ ਗਿਆ ਏ ਨਾ। ਮੁੰਡੇ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ। ਅਚਾਨਕ ਕੁੜੀ ਦਾ ਰੰਗ ਬਦਲ ਗਿਆ। ਉਹਨੇ ਅੱਖਾਂ ਨੀਵੀਆਂ ਪਾਈਆਂ
ਤੇ ਸ਼ਰਮ ਵਿੱਚ ਭਿੱਜੀ ਰੋਣ ਆਖੀ ਆਵਾਜ਼ ਨਾਲ ਕਹਿਣ ਲੱਗੀ, ਤੂੰ ਮੇਰੇ ਕੋਲੋਂ ਰੋਜ਼ ਹੀ ਅਰਨਾ ਏ, ਇੱਕ ਵਾਰੀ ਮੈਨੂੰ ਜਿੱਤ ਕਿਉਂ ਨਹੀਂ ਲੈਂਦਾ, ਮੈਨੂੰ ਆਪਣੇ ਘਰ ਲੈ ਜਾ। ਐਨੀ ਗੱਲ ਕਹਿ ਕੇ ਕੁੜੀ ਉਹਦੇ ਵੱਲ ਇੰਜ ਤੱਕਣ ਲੱਗ ਪਈ ਜਿਵੇਂ ਉਹਨੇ ਹਾਰ ਮੰਨ ਲਈ ਹੋਵੇ। ਹੁਣ ਮੁੰਡੇ ਦਾ ਰੰਗ ਬਦਲ ਗਿਆ। ਹੁਣ ਉਹਨੇ ਅੱਖਾਂ ਨੀਵੀਆਂ ਪਾਈਆਂ ਤੇ ਬੜਾ ਕੁਝ ਸੋਚਦਿਆਂ ਤੇ ਕੁਝ ਵੀ ਨਾ ਸੋਚਦਿਆਂ ਹੌਲੇ ਹੌਲੇ ਬੋਲਣ ਲੱਗ ਪਿਆ, ਮੈਂ ਤੈਨੂੰ ਪਹਿਲੇ ਵੀ ਕਿਹਾ ਸੀ ਕਿ ਮੈਂ ਤੈਨੂੰ ਘਰ ਨਹੀਂ ਲਿਜਾ ਸਕਦਾ, ਮੇਰਾ ਕੋਈ ਘਰ ਨਹੀਂ, ਤੇ ਜਿਸ ਘਰ ਵਿੱਚ ਮੈਂ ਰਹਿਣਾ ਉੱਥੇ ਉਹ ਕੁੜੀ ਆਵੇਗੀ ਜਿਹਨੂੰ ਮੇਰੀ ਮਾਂ ਲਿਆਉਣਾ ਚਾਹੁੰਦੀ ਏ, ਇਸ ਲਈ ਕਿ ਮੇਰੇ ਪਿਓ ਦੇ ਘਰ ਵੀ ਮੇਰੀ ਮਾਂ ਇਸ ਤਰ੍ਹਾਂ ਹੀ ਆਈ ਸੀ। ਜੇ ਇਹ ਗੱਲ ਏ ਤੇ ਫੇਰ ਘਰ ਬਦਲ ਲੈ। ਕੁੜੀ ਨੇ ਮੁੰਡੇ ਵੱਲ ਘੂਰਦਿਆਂ ਹੋਇਆਂ ਕਿਹਾ ਤੇ ਮੁੰਡਾ ਬੋਲਿਆ, ਮੈਂ ਘਰ ਬਦਲਣਾ ਨਹੀਂ ਚਾਹੁੰਦਾ, ਘਰ ਬਣਾਉਣਾ ਚਾਹੁੰਦਾ। ਕੱਲਾ ਰਵੇਂਗਾ ਤੇ ਘਰ ਕਦੀ ਨਹੀਂ ਬਣੇਗਾ। ਮੈਂ ਕੱਲਾ ਨਹੀਂ ਹਾਂ, ਤੂੰ ਮੇਰੇ ਨਾਲ ਏ, ਤੇ ਫੇਰ ਤੂੰ ਮੈਨੂੰ ਆਪਣੇ ਘਰ ਕਿਉਂ ਨਹੀਂ ਲੈ ਜਾਂਦਾ? ਮੈਂ ਸਭ ਕੁਝ ਕਰ ਸਕਣਾ ਪਰ ਇਹ ਨਹੀਂ ਕਰ ਸਕਦਾ, ਮੈਂ ਪਰਾਏ ਘਰ ਦਾ ਕੈਦੀ ਹਾਂ। ਮੁੰਡੇ ਦੀ ਇਹ ਗੱਲ ਸੁਣ ਕੇ ਕੁੜੀ ਨੇ ਉਹਦੇ ਵੱਲ ਇੰਜ ਤੱਕਿਆ ਜਿਵੇਂ ਕਹਿ ਰਹੀ ਹੋਵੇ, ਇੱਕ ਵਾਰੀ ਫੇਰ ਹਾਰ ਗਿਆ ਹੈ ਨਾ। ਹੁਣ ਮੁੰਡੇ ਦਾ ਰੰਗ ਬਹੁਤ ਬਦਲ ਗਿਆ ਸੀ। ਉਹਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਹ ਕੀ ਗੱਲ ਕਰੇ। ਉਹਨੇ ਉਸ ਕੁੜੀ ਦੇ ਹੱਥੋਂ ਅਖਬਾਰ ਫੜਿਆ ਤੇ ਧਿਆਨ ਕਿਸੇ ਹੋਰ ਪਾਸੇ ਲਾਉਣ ਲਈ ਕਹਿਣ ਲੱਗਾ, ਮੈਂ ਇੱਕ ਅਜੀਬ ਖਬਰ ਪੜ੍ਹੀ ਏ। ਇੱਕ ਮੁੰਡੇ ਨੂੰ ਇੱਕ ਕੁੜੀ ਬੜੀ ਚੰਗੀ ਲੱਗਦੀ ਸੀ, ਪਰ ਕੁੜੀ ਦੇ ਮਾਪਿਓ ਉਸ ਕੁੜੀ ਦਾ ਵਿਆਹ ਕਿਸੇ ਹੋਰ ਮੁੰਡੇ ਨਾਲ ਕਰਨਾ ਚਾਹੁੰਦੇ ਸਨ। ਤੇ ਫੇਰ ਪਤਾ ਹੈ ਕੀ ਹੋਇਆ? ਉਹ ਮੁੰਡਾ ਜ਼ਬਰਦਸਤੀ ਉਸ ਕੁੜੀ ਨੂੰ ਕੱਢ ਕੇ ਲੈ ਗਿਆ। ਇਹ ਖਬਰ ਸੁਣਾ ਕੇ ਉਹਦਾ ਖਿਆਲ ਸੀ ਕਿ ਕੁੜੀ ਨੂੰ ਬੜਾ ਅਫਸੋਸ ਹੋਵੇਗਾ ਤੇ ਫਿਰ ਉਹ ਬਾਕੀ ਵੇਲਾ ਇਸ ਖਬਰ ਦੀਆਂ ਗੱਲਾਂ ਕਰਦਿਆਂ ਹੀ ਗੁਜ਼ਾਰ ਲੈਣਗੇ। ਪਰ ਉਹ ਕੁੜੀ ਬੋਲੀ, ਇਹੋ ਜਿਹੀਆਂ ਖਬਰਾਂ ਤੇ ਰੋਜ਼ ਹੀ ਅਖਬਾਰਾਂ ਵਿੱਚ ਆਉਂਦੀਆਂ ਨੇ। ਐਨੀ ਗੱਲ ਕਹਿ ਕੇ ਉਹ ਕੁੜੀ ਚਲੀ ਗਈ ਤੇ ਇੱਕ ਵਾਰ ਵੀ ਪਿੱਛਾ ਮੁੜ ਕੇ ਉਹਨੂੰ ਨਾ ਵੇਖਿਆ। ਹਾਲਾਂਕਿ ਰੋਜ਼ ਜਾਣ ਲੱਗੇ ਉਹ ਇਹਨੂੰ ਮੁੜ ਕੇ ਵੇਖਦੀ ਹੁੰਦੀ ਸੀ। ਉਸ ਬੇਰੀ ਦੀ ਛਾਂ ਨਹੀਂ ਸੀ। ਦਿਨ ਸਰਦੀਆਂ ਦੇ ਸਨ, ਵੇਲਾ ਸ਼ਾਮ ਦਾ, ਸੂਰਜ ਦਾ ਚਾਨਣ ਨਹੀਂ ਸੀ, ਇਸ ਲਈ ਬੇਰੀ ਦੀਆਂ ਨੰਗੀਆਂ ਸੁੱਕੀਆਂ ਟਾਹਣੀਆਂ ਦਾ ਪਰਛਾਵਾਂ ਵੀ ਕੋਈ ਨਹੀਂ ਸੀ। ਉਸ ਵੇਲੇ ਤੇ ਉਹ ਬੇਰੀ ਆਪ ਹੀ ਇੱਕ ਪਰਛਾਵਾਂ ਲੱਗ ਰਹੀ ਸੀ। ਮੁੰਡਾ ਉਸੇ ਬੇਰੀ ਨਾਲ ਲੱਗ ਕੇ ਖਲੋਤਾ ਹੋਇਆ ਸੀ। ਉਹਦੇ ਆਪਣੇ ਦਿਲ ਵਿੱਚ ਵੀ ਕੋਈ ਸੋਚ ਨਹੀਂ ਸੀ, ਸੋਚਾਂ ਦੇ ਪਰਛਾਵੇਂ ਸਨ। ਕਦੀ ਕਿਦਾਰ ਇੰਜ ਵੀ ਤੇ ਹੁੰਦਾ ਹੈ ਕਿ ਕੰਧ ਨਾਲ ਲੱਗ ਕੇ ਖਲੋਤੇ ਬੰਦੇ ਨੂੰ ਚੰਨ ਨਜ਼ਰ ਨਹੀਂ ਆਉਂਦਾ, ਪਰ ਚਾਨਣੀ ਉਹਦੇ ਆਲੇ ਦੁਆਲੇ ਖਿਲਰੀ ਹੁੰਦੀ ਏ। ਦਿਲ ਵਿੱਚ ਕੰਧਾਂ ਬਹੁਤੀਆਂ ਹੋਣ ਤੇ ਸੋਚਾਂ ਦਾ ਚੰਨ ਵੀ ਅੱਖੋਂ ਉੱਲੇ ਹੀ ਰਹਿੰਦਾ ਏ। ਉਹ ਮੁੰਡਾ ਬਹੁਤ ਕੁਝ ਸੋਚਦਿਆਂ ਹੋਇਆਂ ਵੀ ਕੁਝ ਨਹੀਂ ਸੀ ਸੋਚ ਰਿਹਾ। ਤੇ ਫੇਰ ਉਹ ਹੀ ਕੁੜੀ ਇੱਕ ਵਾਰੀ ਫੇਰ ਉਹਦੇ ਕੋਲ ਆਈ। ਅੱਜ ਉਹਦੀਆਂ ਅੱਖਾਂ ਵਿੱਚ ਚੜ੍ਹਦੇ ਸੂਰਜ ਦਾ ਚਾਨਣ ਸੀ। ਉਹ ਬਹੁਤ ਖੁਸ਼ ਸੀ ਤੇ ਇਹ ਖੁਸ਼ੀ ਉਹਨੂੰ ਆਪਣੇ ਦਿਲ ਨੇ ਹੀ ਦਿੱਤੀ ਸੀ। ਮੁੰਡੇ ਕੋਲ ਖਲੋ ਕੇ ਉਹ ਬੜੇ ਪਿਆਰ ਨਾਲ ਉਹਦੇ ਵੱਲ ਤੱਕਣ ਲੱਗ ਪਈ ਤੇ ਫੇਰ ਹੌਲੇ ਜਿਹੀ ਬੋਲੀ, ਅੱਜ ਮੈਂ ਇੱਕ ਅਜੀਬ ਖਬਰ ਪੜ੍ਹੀ ਏ। ਉਹ ਕਿ? ਮੁੰਡੇ ਨੇ ਪਿਆਰ ਨਾਲ ਪੁੱਛਿਆ। ਇੱਕ ਕੁੜੀ ਨੂੰ ਇੱਕ ਮੁੰਡਾ ਬੜਾ ਚੰਗਾ ਲੱਗਦਾ ਸੀ, ਪਰ ਮੁੰਡੇ ਦੇ ਮਾਂ-ਪਿਓ ਉਸ ਮੁੰਡੇ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਨਾ ਚਾਹੁੰਦੇ ਸਨ। ਤੇ ਫੇਰ ਪਤਾ ਕੀ ਹੋਇਆ? ਉਹ ਕੁੜੀ ਜ਼ਬਰਦਸਤੀ ਉਸ ਮੁੰਡੇ ਨੂੰ ਕੱਢ ਕੇ ਲੈ ਗਈ। ਇਹ ਖਬਰ ਸੁਣਾ ਕੇ ਉਹਦਾ ਖਿਆਲ ਸੀ ਕਿ ਰੋਜ਼ ਹਾਰਨ ਵਾਲਾ ਮੁੰਡਾ ਅੱਜ ਜ਼ਰੂਰ ਜਿੱਤ ਜਾਵੇਗਾ, ਪਰ ਉਹ ਮੁੰਡਾ ਖਿੜਖਿੜਾ ਕੇ ਹੱਸ ਪਿਆ ਤੇ ਹੱਸਦਿਆਂ ਹੱਸਦਿਆਂ ਕਹਿਣ ਲੱਗਾ, ਝੂਠ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਬਿਲਕੁਲ ਝੂਠ, ਕਦੀ ਕੁੜੀ ਵੀ ਕਿਸੇ ਮੁੰਡੇ ਨੂੰ ਕੱਢ ਕੇ ਲੈ ਜਾ ਸਕਦੀ ਏ। ਇੰਨੀ ਗੱਲ ਕਹਿ ਕੇ ਉਹ ਮੁੰਡਾ ਫੇਰ ਹੱਸਣ ਲੱਗ ਪਿਆ। ਕੁੜੀ ਨੇ ਆਪਣੇ ਦਿਲ ਵਿੱਚ ਸੋਚਿਆ ਤੇ ਫਿਰ ਉਹ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਉਣ ਲਈ ਮੁੰਡੇ ਨੂੰ ਕਹਿਣ ਲੱਗੀ, ਵੇਖ, ਐਸ ਬੇਰੀ ਦੀ ਛਾਂ ਹੀ ਨਹੀਂ। ਇਹ ਕਹਿ ਕੇ ਉਹ ਕੁੜੀ ਵੀ ਖਿੜਖਿੜਾ ਕੇ ਹੱਸ ਪਈ। ਹੁਣ ਮੁੰਡਾ ਵੀ ਹੱਸ ਰਿਹਾ ਸੀ, ਕੁੜੀ ਵੀ ਹੱਸ ਰਹੀ ਸੀ ਤੇ ਉਸ ਵੇਲੇ ਕੋਲੋਂ ਲੰਘਦੇ ਇੱਕ ਤੀਜੇ ਬੰਦੇ ਨੇ ਵੇਖਿਆ ਕਿ ਹੱਸਦੀ ਕੁੜੀ ਦੀਆਂ ਅੱਖਾਂ ਵਿੱਚ ਅਥਰੂ ਵੀ ਸਨ।